वेलकम बैक टू न्यूज़ TV 84। ब्रेक तो बाद साडे नाल जुड़ चुके ने सरदार हरप्रीत सिंह, फेमस मीडिया परसनैलिटी फ्रॉम टोरंटो। जी वीर जी, वाहिगुरू जी का खालसा, वाहिगुरू जी की फतेह। वाहिगुरू जी का खालसा, वाहिगुरू जी की फतेह जी। जी वीर जी, जिस तरह तुसीं जानते कि तुहानूं असीं समय-समय सिख संगतां दे रूबरू कराने आने हाँ सिख मसलिਆਂ ਦੇ ਉੱਪਰ ਤੁਹਾਡੇ ਵਿਚਾਰ ਜਾਣਨ ਲਈ। ਸਭ ਤੋਂ ਪਹਿਲਾਂ ਅਸੀਂ ਜਾਣਨਾ ਚਾਹਾਂਗੇ ਪਿਛਲੇ ਦਿਨਾਂ 'ਚ ਬਾਦਲ ਅਕਾਲੀ ਦਲ ਨੇ ਟੋਰਾਂਟੋ ਵਿੱਚ ਆਪਣੀ ਇੱਕ ਕਾਨਫਰੰਸ ਰੱਖੀ ਸੀ, ਜਿਸ ਦਾ ਪ੍ਰਚਾਰ ਬੜੇ ਜ਼ੋਰ ਸ਼ੋਰ ਨਾਲ ਕੀਤਾ ਗਿਆ ਸੀ। ਇਸ ਕਾਨਫਰੰਸ ਦਾ ਕੀ ਹਸ਼ਰ ਹੋਇਆ, ਇਸ ਬਾਰੇ ਜਿਹੜਾ ਸਾਡੇ ਦਰਸ਼ਕਾਂ ਨੂੰ ਵੇਰਵਾ ਦਿਓ। जी बिल्कुल, सब तो पहला तो मैं अपने जो दर्शक ने उन्होंने धन्यवाद करना चाहना जिहड़े कि TV 84 नूं भी सुनते हैं और ਜਦੋਂ भी काहे गाहे गल करन दा मौका मिलता तो जरूर सुनते होणगे सानू भी। तो जिहड़ी टोरंटो दे विच इन्हां ने एक सब तो पहला तो मीटिंग करन दा एक प्रोग्राम बनाया सी। जी कभी उन्होंने ये गल कही है कि यह एक सिर्फ ते सिर्फ पर्सनल प्रोग्राम ने, एक प्राइवेट तौर के उत्ते लिखिया गया प्रोग्राम है, होर इस तो बाद कोई भी नहीं। पर जे इहदी पिठ भूमि दे विच जाके देखिया जांदा ते उहदे विच इह हुंदा कि एक तरह दे नाल एक ट्रायल बैलून सुखबीर बादल दा ये छड्डिया गया सिर्फ ते सिर्फ हीट देखण दे लई कि जिहड़े टोरंटो जां जिहड़े बाहर वसदा जिहड़ा डायस्पोरा सिख हैगा ਉਹ ਕੀ ਫੀਲ ਕਰਦਾ ਇਸ ਚੀਜ਼ ਦੇ ਬਾਰੇ। तो ਜਿਹੜੇ ਹਿਸਾਬ ਦੇ ਨਾਲ ਸੁਖਬੀਰ ਬਾਦਲ ਦਾ ਦੌਰਾ ਰੱਦ ਹੁੰਦਾ ਔਰ ਉਹ ਵੀ ਦੌਰਾ ਰੱਦ ਹਮੇਸ਼ਾ ਝੂਠ ਬੋਲ ਕੇ ਉਹਨਾਂ ਨੇ ਇਹ ਕਿਹਾ ਕਿ ਉਹਨਾਂ ਨੂੰ ਸਿਕਿਉਰਿਟੀ ਨਹੀਂ ਦਿੱਤੀ ਗਈ ਔਰ ਇਸ ਸਿਕਿਉਰਿਟੀ ਨਾ ਹੋਣ ਦੇ ਉੱਤੇ ਵੀ ਦੋ ਤਿੰਨ ਸਵਾਲ ਜਿਹੜੇ ਨੇ ਉਹ ਪੈਦਾ ਹੁੰਦੇ ਨੇ। ਪਹਿਲੀ ਗੱਲ ਤੇ ਕਹਿੰਦੇ ਵੀ ਸੁਖਬੀਰ ਬਾਦਲ ਇਹ ਕਹਿ ਰਿਹਾ ਕਿ ਉਹਨੂੰ ਕਿਸੇ ਦਾ ਡਰ ਨਹੀਂ, ਜਿਹੜੇ ਸਪਲਿੰਟਰ ਇੱਥੇ ਆਰਗੇਨਾਈਜੇਸ਼ਨਸ ਨੇ, ਧੜੇ ਨੇ, ਉਹਨਾਂ ਦਾ ਉਹਨੂੰ ਕੋਈ ਡਰ ਨਹੀਂ, ਉਹ ਮੁੱਠੀ ਭਾਰੇ ਦੱਸਦਾ। ਤੇ ਜੇਕਰ ਉਹਨੂੰ ਕਿਸੇ ਦਾ ਡਰ ਨਹੀਂ ਹੈ ਤੇ ਫਿਰ ਸਿਕਿਉਰਿਟੀ ਲੈਣ ਦਾ ਕੀ ਆਈਡੀਆ ਹੈਗਾ? ਕਿਉਂਕਿ ਇਹ ਪੰਜਾਬ ਨਹੀਂ ਹੈ, ਕਿਉਂਕਿ ਇਹ ਭਾਰਤ ਨਹੀਂ ਹੈ, ਕੈਨੇਡਾ ਹੈਗਾ। ਕੈਨੇਡਾ ਵਧੀਆ ਮੁਲਕ ਹੈਗਾ ਪਰ ਉਹਦੇ ਵਿੱਚ ਵੈਸੇ ਵੀ ਮੇਰਾ ਖਿਆਲ ਨਹੀਂ ਵੀ ਸਾਡੇ ਜੋ ਪ੍ਰਾਈਮ ਮਿਨਿਸਟਰ ਨੇ ਉਹਨਾਂ ਦੇ ਕੋਲ ਵੀ ਇੰਨੀ ਸਿਕਿਉਰਿਟੀ ਹੁੰਦੀ ਹੋਊਗੀ। ਸੋ ਬੜੀ ਇੱਕ ਹਾਸੋਹੀਣੀ ਗੱਲ ਹੈ। ਪਰ ਜਦੋਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਜੋ ਸੰਬੰਧਿਤ ਵਿਭਾਗ ਦੇ ਨਾਲ ਤੇ ਉਹਨਾਂ ਦਾ ਇਹ ਕਹਿਣਾ ਸੀ ਕਿ ਸਾਨੂੰ ਕੋਈ ਵੀ ਫਾਰਮਲ ਜਿਹੜੀ ਚਿੱਠੀ ਉਹਨਾਂ ਦੇ ਵੱਲੋਂ ਨਹੀਂ ਆਈ। ਸੋ ਕੋਈ ਵੀ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਉਹਨਾਂ ਨੂੰ ਜਿਹੜੀ ਸਿਕਿਉਰਿਟੀ ਦਿੱਤੀ ਜਾ ਸਕੇ। ਸੋ ਇਹਦੇ ਪਿੱਛੋਂ ਜਾਂ ਇਹਦੇ ਤੋਂ ਬਾਅਦ ਚੋਂ ਨਿਕਲਦਾ ਕੀ ਆ, ਸਾਨੂੰ ਤਾਂ ਇਹ ਪਹਿਲਾਂ ਦਾ ਹੀ ਥੋੜਾ ਜਿਹਾ ਅਨੁਮਾਨ ਸੀ ਕਿ ਸੁਖਬੀਰ ਬਾਦਲ ਟੋਰੰਟੋ ਦੇ ਵਿੱਚ ਜਾਂ ਸੁਖਬੀਰ ਬਾਦਲ ਕੈਨੇਡਾ ਦੇ ਵਿੱਚ ਨਹੀਂ ਆਉਣਗੇ ਕਿਉਂਕਿ ਉਹ ਸਿਰਫ ਇੱਕ ਹੀਟ ਟੈਸਟ ਕਰਨ ਦੇ ਲਈ ਉਹ ਸਾਰਾ ਕੁਝ ਕਰਦੇ ਨੇ। ਪਰ ਹੁਣ ਦੂਸਰੇ ਪਾਸੇ ਇਹ ਗੱਲ ਕਿ ਚਲੋ ਆਪ ਨਹੀਂ ਆਏ, ਸਭ ਤੋਂ ਪਹਿਲਾਂ ਅਸੀਂ ਇਹ ਦੇਖਦੇ ਹਾਂ ਵੀ ਉੱਥੇ ਜਾ ਕੇ ਜੋ ਜਿਹੜੇ ਇਹਨਾਂ ਦੇ ਮੰਤਰੀ ਸੰਤਰੀ ਦੂਸਰੇ ਤੀਸਰੇ ਪੱਧਰ ਦੇ ਨੇ ਜਾਂ ਉਸ ਲਾਈਨ ਦੇ ਨੇ, ਦੂਸਰੀ ਜਾਂ ਤੀਸਰੀ ਲਾਈਨ ਦੇ ਨੇ, ਉਹਨਾਂ ਨੂੰ ਉੱਥੇ ਭੇਜ ਕੇ ਦੇਖਿਆ ਜਾਵੇ ਕਿ ਰਿਐਕਸ਼ਨ ਕੀ ਹੈ। ਸੋ ਉਸ ਰਿਐਕਸ਼ਨ ਦੇ ਵਿੱਚ ਇੱਕ ਗੱਲ ਤਾਂ ਮੈਂ ਕਲੀਅਰ ਕਰਨੀ ਚਾਹੁੰਦਾ, ਬਿਲਕੁਲ ਸਪਸ਼ਟ ਇਹ ਹੈ ਕਿ ਜੇਕਰ ਅਸੀਂ ਆਮ ਲੋਕਾਂ ਦਾ ਰੁਝਾਨ ਦੇਖਦੇ ਹਾਂ, ਜੇਕਰ ਅਸੀਂ ਆਮ ਲੋਕਾਂ ਦੀ ਰਿਐਕਸ਼ਨ ਦੇਖਦੇ ਹਾਂ ਤੇ ਉਹ ਬਿਲਕੁਲ ਇਹਨਾਂ ਦੇ ਅਗੇਂਸਟ ਨੇ। ਕਿਉਂਕਿ ਇਹ ਪੰਜਾਬ ਨਹੀਂ ਹੈ ਵੀ ਜਿੱਥੇ ਤੁਸੀਂ ਸਵਾਲ ਨਹੀਂ ਕਰ ਸਕਦੇ। ਇੱਥੇ ਕੈਨੇਡਾ ਦੇ ਵਿੱਚ ਜੋ ਲੋਕ ਨੇ ਉਹਨਾਂ ਨੇ ਆਜ਼ਾਦੀ ਚੱਕੀ ਹੋਈ ਆ। ਸੋ ਉਸ ਆਜ਼ਾਦੀ ਦੇ ਵਿੱਚੋਂ ਉਹਨਾਂ ਨੂੰ ਪਤਾ ਕਿ ਸਵਾਲ ਅਸੀਂ ਕਰਨਾ, ਚਾਹੇ ਉਹ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਹੋਵੇ, ਚਾਹੇ ਉਹ ਕਿਸੇ ਪ੍ਰੋਵਿੰਸ ਦਾ ਜਿਹੜਾ ਪ੍ਰੀਮੀਅਰ ਹੈਗਾ ਉਹ ਹੋਵੇ, ਚੀਫ ਮਿਨਿਸਟਰ ਹੈਗਾ ਉਹ ਹੋਵੇ। ਸੋ ਭਾਵੇਂ ਉਹ ਜਿਹੜੇ ਇੱਧਰੋਂ ਪੰਜਾਬ ਤੋਂ ਇੱਧਰ ਆਪਣੀਆਂ ਗਰਮੀਆਂ ਦੀਆਂ ਛੁੱਟੀਆਂ ਬਿਤਾਉਣ ਆਉਂਦੇ ਮੰਤਰੀ ਸੰਤਰੀ ਚਾਹੇ ਉਹ ਹੋਣ। ਸੋ ਬਹੁਤ ਡਟਮਾ ਵਿਰੋਧ ਹੋਇਆ। ਚਾਹੇ ਰੇਡੀਓ ਪ੍ਰੋਗਰਾਮ ਤੁਸੀਂ ਸੁਣ ਲਓ, ਹਰ ਇੱਕ ਰੇਡੀਓ ਪ੍ਰੋਗਰਾਮ ਦੇ ਉੱਤੇ ਜੇਕਰ 30-35 ਕਾਲਾਂ ਆਉਂਦੀਆਂ ਨੇ, ਕੋਈ ਰੇਡੀਓ ਹੋਸਟ ਇਹ ਕਹਿ ਰਿਹਾ ਕਿ ਤੁਸੀਂ ਕੀ ਸੋਚਦੇ ਹੋ ਉਹਨਾਂ ਦੀ ਫੇਰੀ ਦੇ ਬਾਰੇ ਜਾਂ ਉਹਨਾਂ ਦੀ ਕਾਨਫਰੰਸ ਦੇ ਬਾਰੇ, ਤੇ ਜਿੰਨੀਆਂ ਵੀ ਕਾਲਾਂ ਆਈਆਂ ਉਹ ਹਰ ਇੱਕ ਬੰਦਾ ਇਹ ਕਹਿ ਰਿਹਾ ਸੀ ਕਿ ਉਹ ਇੱਕ ਬਿਲਕੁਲ ਝੂਠ ਦੇ ਉੱਤੇ ਆਧਾਰ ਦੇ ਉੱਤੇ ਖੜੀ ਹੋਈ ਇੱਕ ਸਰਕਾਰ ਆ ਜਿਹਦਾ ਇੱਥੇ ਕੋਈ ਆਧਾਰ ਨਹੀਂ। ਅਸੀਂ ਇੱਥੇ ਉਹਨਾਂ ਨੂੰ ਨਹੀਂ ਸੁਣਨਾ ਚਾਹੁੰਦੇ। ਹਾਂਜੀ ਬਿਲਕੁਲ। ਦੂਸਰੇ ਪਾਸੇ ਫਿਰ ਜੋ ਪੰਥਕ ਧਿਰਾਂ ਸਨ ਜਿਹੜੀਆਂ ਕਿ ਵੱਖਰੇ ਵੱਖਰੇ ਧੜਿਆਂ ਤੋਂ ਵੀ ਸਨ ਔਰ ਇਕੱਠੀਆਂ ਹੋਈਆਂ ਨੇ ਇਸ ਮੁੱਦੇ ਦੇ ਉੱਤੇ, ਇਹ ਜਿਹੜਾ ਕਿ ਇੱਕ ਬਹੁਤ ਵਧੀਆ ਸੰਕੇਤ ਵੀ ਜਾਂਦਾ ਪੰਥਕ ਪੋਲੀਟਿਕਸ ਦੇ ਵਿੱਚ, ਰਾਜਨੀਤੀ ਦੇ ਵਿੱਚ। ਹੁਣ ਜਦੋਂ ਉਹਨਾਂ ਨੇ ਆਪਣੇ 19 ਸੰਕੇਤਕ ਸਵਾਲ ਉਹਨਾਂ ਨੂੰ ਕੀਤੇ ਨੇ, ਉਹਨਾਂ ਦੇ ਵਿੱਚ ਇਹ ਵੀ ਕੀਤਾ ਗਿਆ ਕਿ ਜੋ ਸਮੇਤ ਸੈਣੀ ਦੀ ਪੁਸ਼ਤਪਨਾਹੀ ਕਿਹੜੀ ਬਿਨਾਂ ਦੇ ਉੱਤੇ ਕੀਤੀ ਜਾ ਰਹੀ, ਇਜ਼ਹਾਰ ਆਲਮ ਦੀ ਪੁਸ਼ਤਪਨਾਹੀ ਕਿਹੜੇ ਬਿਨਾਂ ਦੇ ਉੱਤੇ ਕੀਤੀ ਜਾ ਰਹੀ ਹੈ, ਜੇਕਰ ਸੌਦਾ ਸਾਧ ਦਾ
ਜੇ ਉਹਦੀ ਤੁਸੀਂ ਪਿੱਠ ਦੇ ਉੱਤੇ ਖੜੇ ਆ ਤਾਂ ਕਿਹਨਾਂ ਕਾਰਨਾਂ ਕਰਕੇ ਖੜੇ ਹੋ? ਕੀ ਕਾਰਨ ਨੇ ਕਿ ਤੁਸੀਂ ਅਨੰਦਪੁਰ ਸਾਹਿਬ ਦਾ ਮਤਾ ਜਿਹੜੀਆਂ ਤੁਹਾਡੀਆਂ ਜੁਰਿਸਡਿਕਸ਼ਨ ਦੇ ਵਿੱਚ ਆਉਂਦਾ ਉਨੀਆਂ ਮਤਾਂ ਤੁਸੀਂ ਕਿਉਂ ਨਹੀਂ ਪੂਰੀਆਂ ਕੀਤੀਆਂ? ਇਸ ਤਰ੍ਹਾਂ ਦੇ ਕੋਈ 19 ਸਵਾਲ ਸਨ ਜਿਹੜੇ ਕਿ ਲੰਬੇ ਹੋ ਜਾਣਗੇ ਜੇ ਮੈਂ ਸਾਰੇ ਦੇ ਸਾਰੇ ਤੁਹਾਨੂੰ ਦੱਸਣ ਲੱਗਾ। ਪਰ ਮੋਟੀ ਗੱਲ ਇਹੀ ਸੀਗੀ ਕਿ ਇਹੋ ਜਿਹੇ 19 ਸਵਾਲ ਸਨ ਜਿਨ੍ਹਾਂ ਦੇ ਬਾਰੇ ਕਿਹਾ ਗਿਆ ਕਿ ਤੁਸੀਂ ਪਹਿਲਾਂ ਇਹਨਾਂ ਦਾ ਜਵਾਬ ਦਿਓ। ਹਾਂਜੀ। ਉਹ ਤੋਂ ਬਾਅਦ ਤੁਸੀਂ ਕਾਨਫਰੰਸ ਦੇ ਉੱਤੇ ਗੱਲ ਕਰਨੀ 20 ਵਾਰੀ ਕਰੋ, ਜਿੰਨੀ ਵਾਰੀ ਤੁਸੀਂ ਚਾਹੁੰਦੇ ਹੋ ਤੁਸੀਂ ਉਹ ਗੱਲ ਕਰ ਸਕਦੇ ਹੋ। ਸੋ ਵੱਖਰੇ ਜੋ ਗਰੁੱਪ ਸਨ, ਪਹਿਲਾਂ ਤੇ ਉਹਨਾਂ ਦੇ ਨਾਲ ਗੱਲਾਂ ਬਾਤਾਂ ਜੋ ਇਹਨਾਂ ਦੇ ਆਰਗੇਨਾਈਜ਼ਰ ਸਨ ਉਹਨਾਂ ਨੂੰ ਇਸ ਗੱਲ ਦੀ ਇੱਕ ਤਸੱਲੀ ਦਵਾਈ ਕਿ ਇਹ ਇੱਕ ਸਿਰਫ ਪ੍ਰਾਈਵੇਟ ਕਿਸਮ ਦਾ ਸਮਾਗਮ ਹੈ, ਇਹਦਾ ਕਿਸੇ ਅਕਾਲੀ ਕਾਨਫਰੰਸ ਦੇ ਨਾਲ ਕੋਈ ਵੀ ਦੂਰੋਂ ਨੇੜਿਓਂ ਸੰਬੰਧ ਨਹੀਂ। ਸੋ ਇਹਨਾਂ ਗੱਲਾਂ ਦੇ ਉੱਤੇ ਆ ਕੇ ਉਹਨਾਂ ਦੇ ਜਿਹੜੇ ਆਰਗੇਨਾਈਜ਼ਰ ਸਨ ਕਰਨ ਘੁਮਾਣ ਵਰਗੇ, ਉਹਨਾਂ ਨੇ ਰੇਡੀਓ ਪ੍ਰੋਗਰਾਮ ਦੇ ਉੱਤੇ ਵੱਖਰਿਆਂ ਦੇ ਉੱਤੇ ਆ ਕੇ ਇਹ ਗੱਲ ਕਹੀ ਕਿ ਇਹ ਸਿਰਫ ਤੇ ਸਿਰਫ ਸਾਡਾ ਪਰਸਨਲ ਸਮਾਗਮ ਹੈ, ਇਹ ਕੋਈ ਵੀ ਅਕਾਲੀ ਕਾਨਫਰੰਸ ਨਹੀਂ ਹੈ। ਸੋ ਜਦੋਂ ਇਸ ਚੀਜ਼ ਨੂੰ ਜਿਹੜੀ ਉਹਨਾਂ ਨੇ ਇਹ ਡਿਸਾਈਡ ਕੀਤਾ ਸੀ ਜਾਂ ਇਹ ਅਨਾਊਂਸ ਕੀਤਾ ਸੀ ਰੇਡੀਓ ਪ੍ਰੋਗਰਾਮਾਂ ਉੱਤੇ ਆ ਕੇ, ਤੇ ਉਹ ਤੋਂ ਉਪਰੰਤ ਜੋ ਪੰਥਕ ਧਿਰਾਂ ਨੇ ਉਹਨਾਂ ਨੇ ਇਹ ਸਪਸ਼ਟ ਕਰ ਦਿੱਤਾ ਕਿ ਹੁਣ ਇਹ ਜਿਹੜਾ ਉਹਨਾਂ ਦਾ ਵਿਰੋਧ ਆ ਉਹ ਮੁਲਤਵੀ ਕੀਤਾ ਜਾ ਰਿਹਾ, ਕਿਉਂਕਿ ਉਹਨਾਂ ਦੀ ਪ੍ਰਾਈਵੇਟ ਇੱਕ ਸਮਾਗਮ ਹੈ ਜਿਹਦੇ ਵਿੱਚ ਸਿਰਫ ਜਿਹੜੇ ਇਨਵਾਈਟਡ ਲੋਕ ਨੇ ਉਹੋ ਹੀ ਜਾਣਗੇ। ਸੋ ਸਾਡਾ ਕਿਸੇ ਦੇ ਪਰਸਨਲ ਪ੍ਰੋਗਰਾਮ ਦੇ ਵਿੱਚ ਜਾ ਕੇ ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਦੇ ਵਿੱਚ ਸ਼ਮੂਲੀਅਤ ਕਰਨਾ ਉਹਨਾਂ ਦੇ ਪੰਥਕ ਧਿਰਾਂ ਦਾ ਇਹ ਕਹਿਣਾ ਸੀ ਕਿ ਸਾਡਾ ਫਰਜ਼ ਨਹੀਂ ਬਣਦਾ। ਸੋ ਜਦੋਂ ਉਹਨਾਂ ਨੇ ਇਸ ਚੀਜ਼ ਨੂੰ ਮੁਲਤਵੀ ਕੀਤਾ ਤੇ ਬਾਅਦ ਦੇ ਵਿੱਚ ਉਹਨਾਂ ਨੇ ਪਿੱਛੇ ਇੱਕ ਤਖਤੀ ਜੀ ਲਾ ਕੇ ਜੋ ਇਸ ਪ੍ਰਾਈਵੇਟ ਸਮਾਗਮ ਨੂੰ ਕਾਨਫਰੰਸ ਦਾ ਨਾਂ ਦਿੱਤਾ, ਜਿਹਦੇ ਵਿੱਚ ਉਹੀ ਬੁੜੀ ਖੋਤੀ, ਉਹੀ ਰਾਮ ਦਿਆਲ ਵਾਲੀ ਗੱਲ ਕਿ ਉਹੀ ਪੁਰਾਣੀਆਂ ਜੋ ਸਵਾਲ ਜਵਾਬ ਉਹ ਹੁੰਦੇ ਨੇ ਕਿ ਪੰਜਾਬ ਤਰੱਕੀ ਦੀਆਂ ਲੀਹਾਂ ਦੇ ਉੱਤੇ ਹੈ। ਜੇਕਰ ਪੰਜਾਬ ਦੇ ਜਾਂ ਪੰਜਾਬ ਤੋਂ ਬਾਹਰ ਵੱਸਦੇ ਜਿਹੜੇ ਸਿੱਖ ਨੇ ਉਹਨਾਂ ਦੀਆਂ 2-3 ਸ਼ਰਤਾਂ ਨੇ ਜਾਂ 2-3 ਉਹਨਾਂ ਦੀਆਂ ਮੰਗਾਂ ਨੇ, ਸ਼ਰਤਾਂ ਮੈਂ ਗਲਤ ਕਹਿ ਚੁੱਕਾ, ਉਹਨਾਂ ਦੀਆਂ 2-3 ਮੰਗਾਂ ਨੇ। ਉਹ ਇਹ ਕਹਿ ਰਹੇ ਨੇ ਕਿ ਅਸੀਂ ਅੰਮ੍ਰਿਤਸਰ ਸਾਹਿਬ ਉਤਰਨਾ ਚਾਹੁੰਦੇ ਹਾਂ ਟੋਰਾਂਟੋ ਤੋਂ, ਤੇ ਉਹ ਇਹ ਕਹਿ ਰਹੇ ਨੇ ਕਿ ਇਹ ਵੀ ਜਿਹੜਾ ਹੈਗਾ ਮਸਲਾ ਉਹ ਬੇਸਿਕਲੀ ਸੈਂਟਰ ਸਰਕਾਰ ਦਾ। ਹੁਣ ਦੂਸਰੀ ਗੱਲ ਉਹ ਇਹ ਕਰ ਰਹੇ ਨੇ ਕਿ ਜੋ ਨਸ਼ਿਆਂ ਦੀ ਉੱਥੇ ਆਮਦ ਹੋ ਰਹੀ ਆ ਪੰਜਾਬ ਦੇ ਵਿੱਚ, ਇੱਕ 6ਵਾਂ ਹੜ੍ਹ ਜੋ ਦਰਿਆ ਜਿਹੜਾ ਹੈਗਾ ਉਹ ਵਗ ਰਿਹਾ, ਉਹ ਨਸ਼ਿਆਂ ਦਾ ਵਗ ਰਿਹਾ, ਤੇ ਇਹ ਵੀ ਉਹ ਕਹਿ ਰਹੇ ਨੇ ਕਿ ਇਹ ਵੀ ਸੈਂਟਰ ਦੀ ਜੁਰਿਸਡਿਕਸ਼ਨ ਦੇ ਵਿੱਚ ਆਉਂਦਾ ਕਿਉਂਕਿ BSF ਜਿਹੜੀ ਹੈਗੀ ਆ ਉਹ ਬਾਰਡਰ ਦੇ ਉੱਤੇ ਲਗਾਈ ਗਈ ਹੈ। ਸੋ ਇਸ ਤਰੀਕੇ ਦੇ ਨਾਲ ਜੇਕਰ ਕਾਲੀਆਂ ਸੂਚੀਆਂ ਦੀ ਗੱਲ ਕੀਤੀ ਜਾਂਦੀ ਹੈ ਤੇ ਉਹ ਵੀ ਇਹ ਕਿਹਾ ਜਾਂਦਾ ਕਿ ਨਹੀਂ ਇਹ ਵੀ ਸੈਂਟਰ ਸਰਕਾਰ ਦੇ ਖਾਤੇ ਦੇ ਵਿੱਚ ਪੈਂਦੀ ਹੈ ਗੱਲ। ਸੋ ਇਹ ਜੋ 2-3 ਮੰਗਾਂ ਨੇ ਜੋ NRIs ਦੀਆਂ ਜੋ ਪ੍ਰਵਾਸੀ ਸਿੱਖ ਨੇ ਉਹਨਾਂ ਦੀਆਂ ਇਹ ਮੰਗਾਂ ਨੇ, ਔਰ ਜਿਹੜੀਆਂ ਕਿ ਇਹਨਾਂ ਨੇ ਆਪਣੇ ਰਟੇ ਆਨਸਰਾਂ ਦੇ ਨਾਲ, ਕਿਉਂਕਿ ਕਰਨਾ ਇਹ ਕੁਝ ਵੀ ਨਹੀਂ ਚਾਹੁੰਦੇ ਜਾਂ ਇਹਨਾਂ ਦੇ ਕੋਲ ਦੱਸਣ ਨੂੰ ਜਾਂ ਇਹਨਾਂ ਦੇ ਕੋਲ ਕਿਸੇ ਵੀ ਚੀਜ਼ ਦਾ ਠੋਸ ਜਵਾਬ ਨਾ ਹੋਣ ਕਰਕੇ ਇਹ ਹਰ ਇੱਕ ਚੀਜ਼ ਜਿਹੜੀ ਹੈਗੀ ਆ ਉਹ ਕੇਂਦਰ ਦੇ ਪਾਲੇ ਦੇ ਵਿੱਚ ਉਹ ਪਾ ਦਿੰਦੇ ਨੇ। ਉਸ ਤੋਂ ਉਪਰੰਤ ਇਹ 12 ਤਰੀਕ ਦੀ ਗੱਲ ਸੀ, ਉਸ ਤੋਂ ਉਪਰੰਤ ਇੱਕ ਹੋਰ ਮੀਟਿੰਗ ਇਸੇ ਤਰੀਕੇ ਨਾਲ ਸੱਦੀ ਗਈ ਔਰ ਉਹਨੂੰ ਵੀ ਇਹਨਾਂ ਨੇ ਕਾਨਫਰੰਸ ਦਾ ਨਾਂ ਦਿੱਤਾ। ਔਰ ਬੜੀ ਹਾਸੋਹੀਣੀ ਗੱਲ ਉੱਥੇ ਇਹ ਹੋਈ ਕਿ ਉਸ ਪ੍ਰੋਗਰਾਮ ਦੇ ਵਿੱਚ ਇਹ ਕਿਹਾ ਗਿਆ ਕਿ ਜਿਹੜੀ ਪਹਿਲਾਂ ਕਾਨਫਰੰਸ ਹੋਈ ਸੀ ਉਹ ਕਾਨਫਰੰਸ ਜਿਹੜੀ ਸੀ ਅਸਲੀ ਨਹੀਂ ਸੀ, ਅਸਲੀ ਜਿਹੜੀ ਟਕਸਾਲੀ ਕਾਨਫਰੰਸ ਜਿਹੜੀ ਹੈਗੀ ਅਕਾਲੀਆਂ ਦੀ ਉਹ ਇਹ ਹੈ। ਸੋ ਇਸ ਤਰੀਕੇ ਦੇ ਨਾਲ ਜਿਹੜਾ ਮਾਹੌਲ ਟੋਰਾਂਟੋ ਦੇ ਵਿੱਚ ਹਾਸੋਹੀਣਾ ਜਿਹਾ ਰਿਹਾ ਅਕਾਲੀ ਦਲ ਬਾਦਲ ਦੇ ਪੱਖੋਂ। ਜੀ ਵੀਰ ਜੀ, ਸਾਡਾ ਬਹੁਤ ਸ਼ੁਕਰ ਕਿ ਤੁਸੀਂ ਇਸ ਪ੍ਰੋਗਰਾਮ ਦਾ ਪੂਰਾ ਵੇਰਵਾ ਦਿੱਤਾ। ਤੇ ਹੁਣ ਅਸੀਂ ਪੰਜਾਬ ਇੰਡੀਆ ਵੱਲ ਚੱਲਦੇ ਹਾਂ। ਪੰਜਾਬ ਇੰਡੀਆ ਵੱਲ ਚੱਲ ਜਿਸ ਤਰ੍ਹਾਂ ਜਾਣਦੇ ਅਸੀਂ ਸਾਰੇ ਕਿ ਅਕਾਲੀਆਂ ਨੇ ਨਰਿੰਦਰ ਮੋਦੀ ਨੂੰ ਬਿਨਾਂ ਸ਼ਰਤ ਸਮਰਥਨ ਵੀ ਦਿੱਤਾ ਹੈ ਅਤੇ ਹੁਣ ਉਸ ਦਾ ਜਨਮ ਦਿਨ ਵੀ ਮਨਾਇਆ ਹੈ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਵੈਸੇ ਸੁਖਬੀਰ ਸਿੰਘ ਬਾਦਲ ਦੀ ਇੱਕ ਸਪੀਚ ਸੁਣ ਰਿਹਾ ਸਾਂ। ਪੋਲਿਟਿਕਸ ਦੇ ਵਿੱਚ ਹਮੇਸ਼ਾ ਇਹ ਹੁੰਦਾ ਕਿ ਤੁਸੀਂ ਸਾਨੂੰ ਕੀ ਦਓਗੇ, ਅਸੀਂ ਤੁਹਾਨੂੰ ਸਪੋਰਟ ਦਿੰਦੇ ਹਾਂ। ਤਾਂ ਹਮੇਸ਼ਾ ਤੁਸੀਂ ਕਿਤੇ ਵੀ ਇਹ ਕਰ ਲਓਗੇ। ਜਿਹੜੀ ਚੰਗੀ ਪੋਲਿਟਿਕਸ ਹੈਗੀ ਆ, ਜਿਹੜੀ ਚੰਗੀ ਰਾਜਨੀਤੀ ਹੈਗੀ ਉਹ ਲੈਣ ਦੇਣ ਦਾ ਇੱਕ ਰੁਝਾਨ ਹੁੰਦਾ। ਪਰ ਬੜੀ ਸਿਤਮਜ਼ਰੀਫੀ ਵਾਲੀ ਗੱਲ ਇਹ ਹੈਗੀ ਆ ਕਿ ਜਿਹੜੇ ਸਾਡੇ ਲੀਡਰ ਨੇ, ਇਹ ਮੈਂ ਲੀਡਰ ਮੁਆਫੀ ਚਾਹੁੰਦਾ, ਲੀਡਰ ਨਹੀਂ ਪੋਲੀਟੀਸ਼ੀਅਨ ਨੇ, ਜਿਹੜੇ ਰਾਜਨੇਤਾ ਨੇ, ਕਿਉਂਕਿ ਨੇਤਾਵਾਂ ਵਾਲਾ ਇਹਨਾਂ ਦੇ ਵਿੱਚ ਕੋਈ ਵੀ ਗੁਣ ਨਹੀਂ ਹੈ। ਹੁਣ ਜਦੋਂ ਅਸੀਂ ਇਹ ਗੱਲ ਕਰਦੇ ਹਾਂ ਕਿ ਉਹ ਇਹ ਕਹਿ ਰਿਹਾ, ਸੁਖਬੀਰ ਬਾਦਲ ਇਹ ਕਹਿ ਰਿਹਾ ਕਿ NDA ਜਿਹਨੂੰ ਵੀ ਆਪਣਾ ਨੁਮਾਇੰਦਾ ਚੁਣੇਗੀ ਅਸੀਂ ਝੰਡਾ ਫੜ ਕੇ ਉਹਦੇ ਪਿੱਛੇ ਡਟ ਜਾਵਾਂਗੇ।
हाँ ਸੋ जी। ਇਹ ਕਿੱਡੀ ਹਾਸੋਹੀਣੀ ਇੱਕ ਰਾਜਨੀਤਿਕ ਸਟੇਟਮੈਂਟ ਹੈਗੀ ਆ। ਕੋਈ ਵੀ ਜੋ ਸਟੇਟਮੈਨ ਹੈਗਾ ਉਹ ਇਸ ਤਰੀਕੇ ਦੀ ਜਿਹੜੀ ਇੱਕ ਨੀਵੇਂ ਪੱਧਰ ਦੀ ਜਿਹੜੀ ਆਪਣੀ ਬਿਆਨਬਾਜ਼ੀ, ਰਾਜਨੀਤਿਕ ਬਿਆਨਬਾਜ਼ੀ ਇਹੋ ਜਿਹੀ ਨਹੀਂ ਕਰ ਸਕਦਾ। ਜੀ ਹੁਣ ਜਦੋਂ ਇਹਨਾਂ ਦੇ ਅਸੀਂ ਪੈਟਰਨ ਦੀ ਗੱਲ ਕਰਦੇ ਹਾਂ, ਚਾਹੇ ਉਹ ਨਰਿੰਦਰ ਮੋਦੀ ਦਾ ਪੈਟਰਨ ਹੈ ਤੇ ਚਾਹੇ ਉਹ ਅਕਾਲੀਆਂ ਦਾ ਪੈਟਰਨ, ਅਕਾਲੀ ਦਲ ਬਾਦਲ ਦਾ ਖਾਸ ਤੌਰ ਦੇ ਉੱਤੇ, ਕਿਉਂਕਿ ਹੁਣ ਉਹ ਅਕਾਲੀ ਦਲ ਨਹੀਂ ਸੀ ਜਿਹੜਾ ਸਰਮੁਖ ਸਿੰਘ ਝਿੱਬਰ ਹੁਣਾਂ ਨੇ ਬਣਾਇਆ ਸੀਗਾ, ਜਿਹਦੇ ਕਿ ਇਹ ਸੁਖਬੀਰ ਬਾਦਲ ਅੱਜ 20ਵਾਂ ਪ੍ਰੈਜ਼ੀਡੈਂਟ ਹੈਗਾ। ਸੋ ਉਸ ਚੀਜ਼ ਦੇ ਵਿੱਚ ਜੇਕਰ ਅਸੀਂ ਇਹਨਾਂ ਦਾ ਮੋਡਸ ਆਪਰੈਂਡੀ ਦੇਖਦੇ ਹਾਂ ਦੋਨੇ ਹੀ ਸਟੇਟਸ ਦੇ ਵਿੱਚ, ਤੇ ਉਹ ਝੂਠ ਦੇ ਬਿਨਾਂ ਦੇ ਉੱਤੇ ਖੜਿਆ, ਉਹ ਕੁੱਟ ਜਾਂ ਮਾਰ ਕੁੱਟ ਜਾਂ ਜਿਹਨੂੰ ਡਾਂਗੋਕ੍ਰੇਸੀ ਅਸੀਂ ਕਹਿ ਸਕਦੇ ਹਾਂ ਉਹਦੇ ਆਧਾਰ ਦੇ ਉੱਤੇ ਖੜਿਆ। ਜੇਕਰ ਅਸੀਂ ਨਰਿੰਦਰ ਮੋਦੀ ਨੂੰ ਦੇਖਦੇ ਹਾਂ ਤੇ 2002 ਦੇ ਵਿੱਚ ਉਹਨੇ ਜਿਸ ਹਿਸਾਬ ਦੇ ਨਾਲ ਮਾਈਨੋਰਟੀ ਦਾ ਘਾਣ ਕੀਤਾ, ਹਾਂਜੀ, ਉਹੋ ਜਿਹੀਆਂ ਗੱਲਾਂ ਜਿਹੜੀਆਂ ਹੈਗੀਆਂ ਇਹਨਾਂ ਦੇ ਪ੍ਰਕਾਸ਼ ਸਿੰਘ ਬਾਦਲ ਜਾਂ ਸੁਖਬੀਰ ਸਿੰਘ ਬਾਦਲ ਹੁਣਾਂ ਦੀ ਸਰਕਾਰ, ਜਿਵੇਂ ਅੱਜ ਵੀ ਫੜੋ ਫੜਾਈ ਸਿੱਖਾਂ ਦੀ ਉਹ ਜਾਰੀ ਹੈ। ਪਿਛਲੇ ਸਮਿਆਂ ਦੇ ਵਿੱਚ ਵੀ ਜੇ ਗੋਲੀਆਂ ਵਰੀਆਂ ਤੇ ਸਿੱਖਾਂ ਦੇ ਉੱਤੇ ਵਰਾਈਆਂ ਗਈਆਂ, ਜਿਨ੍ਹਾਂ ਦੇ ਵਿੱਚ ਸਰਦਾਰ ਜਸਪਾਲ ਸਿੰਘ ਜਿਹੜੇ ਸ਼ਹੀਦ ਹੋਏ ਨੇ, ਉਹ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਇਸੇ ਤਰ੍ਹਾਂ ਦੀਆਂ ਕਾਰਵਾਈਆਂ ਹੁੰਦੀਆਂ ਰਹੀਆਂ ਨੇ। ਜਿਵੇਂ ਸੌਦਾ ਸਾਧ ਦੇ ਵੇਲੇ ਕਮਲਜੀਤ ਸਿੰਘ ਹੁਣੀ ਸ਼ਹੀਦ ਹੋਏ ਨੇ ਤੇ ਉਸ ਤੋਂ ਬਾਅਦ ਦਰਸ਼ਨ ਸਿੰਘ ਲੋਹਾਰਾ ਹੁਣੀ ਵੀ ਸ਼ਹੀਦ ਹੋਏ ਨੇ। ਸੋ ਇਸ ਤਰ੍ਹਾਂ ਦੀਆਂ ਸ਼ਹਾਦਤਾਂ ਹੋਈਆਂ ਨੇ। ਪਰ ਜੇਕਰ ਅਸੀਂ ਨਰਿੰਦਰ ਮੋਦੀ ਦਾ ਅਸੀਂ ਪੱਖ ਚੱਕਦੇ ਹਾਂ ਜਾਂ ਖਾਸ ਤੌਰ ਦੇ ਉੱਤੇ ਸੁਖਬੀਰ ਸਿੰਘ ਬਾਦਲ ਹੁਣਾਂ ਦੀਆਂ ਜਿਹੜੇ ਸ਼ਗੂਫੇ ਛੱਡਦੇ ਨੇ ਕਿ ਪੰਜਾਬ ਤਰੱਕੀ ਦੀਆਂ ਲੀਹਾਂ ਦੇ ਉੱਤੇ ਹੈ, ਔਰ ਇਸੇ ਤਰੀਕੇ ਦੇ ਨਾਲ ਵਿਕਾਸ ਦਾ ਮੁੱਦਾ ਛੇੜ ਕੇ ਨਰਿੰਦਰ ਮੋਦੀ ਹੁਣਾਂ ਨੇ ਵੀ ਆਪਣੀਆਂ ਵੋਟਾਂ ਖੜੀਆਂ ਕੀਤੀਆਂ ਨੇ, ਔਰ ਦੂਸਰੀਆਂ ਚੀਜ਼ਾਂ ਜੋ ਵੋਟਾਂ ਉਹਨਾਂ ਨੇ ਖੜੀਆਂ ਕੀਤੀਆਂ ਨੇ ਉਹ ਫਿਰਕਾ ਪ੍ਰਸਤੀ ਦੇ ਉੱਤੇ ਖੜ ਕੇ ਉਹ ਵੋਟਾਂ ਖੜੀਆਂ ਕੀਤੀਆਂ ਨੇ। ਔਰ ਇਸੇ ਤਰੀਕੇ ਦੇ ਜੋ ਸ਼ਗੂਫੇ ਨੇ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਵੀ ਛੱਡਦੇ ਨੇ ਕਿ 30,480 ਕਰੋੜ ਰੁਪਏ ਦੇ ਜਿਹੜੇ ਪ੍ਰੋਜੈਕਟਸ ਨੇ ਉੱਥੇ ਆ ਰਹੇ ਨੇ। ਹੁਣ ਕਿਹੜੇ ਪ੍ਰੋਜੈਕਟਸ ਆ ਰਹੇ ਨੇ? ਪ੍ਰੋਜੈਕਟ ਸਿਰਫ ਉਹੀ ਆ ਰਹੇ ਨੇ ਕਿ ਉਹਨਾਂ ਦੇ ਪਲਾਟ ਕੱਟ ਕੇ ਉਹਨਾਂ ਦੇ ਉੱਤੇ ਕੰਸਟਰਕਸ਼ਨ, ਉਹਨਾਂ ਦੇ ਉੱਤੇ ਕੌਂਡੋਜ਼ ਬਣਾਏ ਜਾਣਗੇ, ਜਿਨ੍ਹਾਂ ਦੇ ਵਿੱਚ ਜਿਹੜੇ ਵਿਦੇਸ਼ਾਂ ਦੇ ਵਿੱਚ ਵਸਦੇ ਲੋਕ ਨੇ ਉਹਨਾਂ ਦਾ ਇੱਕ ਵੱਡਾ ਪੈਸਾ ਉੱਥੇ ਫਸਾ ਦਿੱਤਾ ਜਾਏਗਾ ਜਾਂ ਉੱਥੇ ਲਵਾ ਦਿੱਤਾ ਜਾਏਗਾ। ਜਦੋਂ ਇਹ 4 ਲੇਨ ਦੀਆਂ ਗੱਲਾਂ ਕਰਦੇ ਨੇ, ਸੜਕਾਂ ਦੀਆਂ ਗੱਲਾਂ ਕਰਦੇ ਨੇ, ਤੇ ਉਦੋਂ ਸੜਕਾਂ ਦੇ ਵਿੱਚ ਉਹ ਸੜਕਾਂ ਨੇ ਜਿਹੜੀਆਂ ਕੇਂਦਰ ਸਰਕਾਰ ਦੀਆਂ ਦੇ ਪੈਸਿਆਂ ਦੇ ਨਾਲ ਬਣੀਆਂ ਨੇ, ਤੇ ਜਾਂ ਫਿਰ ਉਹ ਪ੍ਰਾਈਵੇਟ ਜਿਹੜੀ ਪਾਰਟਿਸਿਪੇਸ਼ਨ ਹੈਗੀ ਹੈ ਉਹਨਾਂ ਦੇ ਆਧਾਰ ਦੇ ਉੱਤੇ ਬਣੀਆਂ ਨੇ। ਹੁਣ ਇਹ ਹਿਸਾਬ ਲਾਇਆ ਜਾ ਸਕਦਾ ਕਿ ਮੋਹਾਲੀ ਤੋਂ ਲੈ ਕੇ ਹੁਸ਼ਿਆਰਪੁਰ ਤੱਕ ਜਿਹੜਾ 110-15 ਕਿਲੋਮੀਟਰ ਦਾ ਏਰੀਆ, ਉਹਦੇ ਵਿੱਚ ਤੁਹਾਨੂੰ 310 ਰੁਪਏ ਤਾਂ ਟੋਲ ਦੇਣੇ ਪੈਂਦੇ ਆ, ਤੇ ਕਿਹੜੇ ਵਿਕਾਸ ਦੀ ਗੱਲ ਹੈ? ਸੋ ਇਹਨਾਂ ਲੀਹਾਂ ਦੇ ਉੱਤੇ ਚੱਲਦੇ ਹੋਏ ਜੇਕਰ ਅਸੀਂ ਇਹ ਕਹਿ ਦਈਏ ਕਿ ਸੁਖਬੀਰ ਬਾਦਲ, ਕਿਉਂਕਿ ਉਹਨਾਂ ਦਾ ਕੋਈ ਵੀ ਸਿਆਸੀ ਸੋਚ ਨਹੀਂ ਹੈ, ਕੋਈ ਰਾਜਨੀਤਿਕ ਸੋਚ ਨਹੀਂ ਹੈ, ਉਹ ਸਿਰਫ ਤੇ ਸਿਰਫ ਇੱਕ ਪਿੱਛੇ ਲੱਗਣ ਵਾਲੇ ਇੱਕ ਰਾਜਨੇਤਾ ਨੇ। ਤੇ ਜੇ ਉਹਨਾਂ ਦਾ ਇਹ ਬਿਆਨ ਆਉਂਦਾ, ਚਾਹੇ ਉਹ ਨਰਿੰਦਰ ਮੋਦੀ ਦਾ ਜਨਮ ਦਿਨ ਮਨਾਉਣ ਤੇ ਚਾਹੇ ਉਹਨਾਂ ਦੇ ਗੁਜਰਾਤ ਦੇ ਵਿੱਚ ਜੋ ਸੋ ਕਾਲਡ ਇੱਕ ਵਿਕਾਸ ਹੋਇਆ ਉਹਦੀਆਂ ਗੱਲਾਂ ਕਰਨ, ਸੋ ਇਹਨਾਂ ਤੋਂ ਇਹੀ ਪ੍ਰਭਾਵ ਜਿਹੜਾ ਜਾਂਦਾ ਪੰਜਾਬ ਦੇ ਲੋਕਾਂ ਨੂੰ ਕਿ ਸੁਖਬੀਰ ਬਾਦਲ ਜਾਂ ਪ੍ਰਕਾਸ਼ ਸਿੰਘ ਬਾਦਲ ਹੁਣਾਂ ਤੋਂ ਕੋਈ ਇੱਕ ਪੰਜਾਬ ਦੇ ਲਈ ਅਸੀਂ ਸਿਆਸੀ ਸੇਧ ਜਿਹੜੀ ਆ ਉਹ ਨਹੀਂ ਆਂਕ ਸਕਦੇ, ਉਹ ਐਕਸਪੈਕਟ ਨਹੀਂ ਕਰ ਸਕਦੇ। ਜੀ ਬਿਲਕੁਲ। ਤੇ ਵੀਰ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਸਾਡੇ ਸਿੱਖ ਸੰਗਤਾਂ ਦੇ ਰੂਬਰੂ ਹੋਏ ਤੇ ਸਾਡੇ ਸਾਰੇ ਸਵਾਲਾਂ ਦੇ ਜਵਾਬ ਬੜੇ ਬੇਰਵੇ ਦੇ ਨਾਲ ਦਿੱਤੇ ਆ। ਵਕਤ ਨਾਲ ਅਸੀਂ ਤੁਹਾਨੂੰ ਫਿਰ ਤੋਂ TV 84 ਦੇ ਸੰਗਤਾਂ ਦੇ ਰੂਬਰੂ ਕਰਵਾਉਂਦੇ ਰਹਾਂਗੇ, ਪਰ ਅੱਜ ਮੈਂ ਤੁਹਾਡੇ ਕੋਲ ਇੱਥੇ ਹੀ ਇਜਾਜ਼ਤ ਲੈਣੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ। ਜੀ ਸ਼ੁਕਰੀਆ ਵੀਰਜ਼। ਇੱਥੇ ਮੈਂ ਤੁਹਾਡੇ ਕੋਲ ਇਜਾਜ਼ਤ ਲੈਣੀ ਹਾਂ। ਕੱਲ੍ਹ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।